ਪੱਲਿਓ ਪਾ ਕੇ ਚਲਾਉਣਾ ਪੈਣਾ। ਜੀ ਰਮਨ ਜੀ ਇੱਕ ਜੇ ਨਹੀਂ ਹੁਣ ਉਹ ਇੱਕ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਗੱਲ, ਸਮਝ ਨਹੀਂ ਆ ਰਹੀ ਹੁਣ ਟਰੱਕ ਜ਼ਿਆਦਾ ਹੋ ਗਏ, ਫਰੇਟ ਘਟ ਗਿਆ। ਆ ਮਹੀਨਾ ਕੁ ਪਹਿਲਾਂ ਤਾਂ ਟਰੱਕਰ ਦੀ ਸ਼ਾਰਟੇਜ ਚੱਲਦੀ ਸੀਗੀ। ਸੋ ਇਹ ਗੱਲ ਜੀ ਸਮਝ ਹੀ ਨਹੀਂ ਆ ਰਹੀ ਵੀ ਇਹ ਖਿਚੜੀ 'ਚ ਪਕਾ ਕਿਹੜੀ ਰਹੇ। ਨਹੀਂ ਰਾਜਕਰਨ, ਮੈਂ ਸ਼ਾਰਟੇਜ ਆਪਾਂ ਕਦੀ ਐਕਸੈਪਟ, ਮੈਂ ਕਦੀ ਨਹੀਂ ਕਿਹਾ ਕਿ ਸ਼ਾਰਟੇਜ ਚੱਲ ਰਹੀ ਹੈ। ਜੀ ਸ਼ਾਰਟੇਜ ਨਾ ਡਰਾਈਵਰ ਦੀ ਸ਼ਾਰਟੇਜ ਆ, ਨਾ ਟਰੱਕ ਦੀ ਸ਼ਾਰਟੇਜ ਹੈ। ਸ਼ਾਰਟੇਜ ਆ ਪ੍ਰੋਬਲਮ ਹੈਗੀ ਆ ਡਿਫਰੈਂਟ। ਜਿਹੜੀ ਟਰੱਕ ਕਪੈਸਿਟੀ ਹੈਗੀ ਆ ਇਸ ਵੇਲੇ, ਦੇਖੋ ਜਿਹੜੀ ਟਰੱਕ ਦੀ ਕਪੈਸਿਟੀ ਆ ਇਸ ਵੇਲੇ, ਇੱਕ ਕਿਸੇ ਕੰਪਨੀ ਕੋਲ 100 ਟਰੱਕ ਹੈਗੇ ਆ, ਠੀਕ ਆ। ਇੰਡਸਟਰੀ ਸਟੈਂਡਰਡ ਹੈਗਾ ਕਿ 10% ਜਿਹੜੇ ਉਹਨਾਂ ਦੇ ਟਰੱਕ ਹੈਗੇ ਆ ਉਹ ਈਦਰ ਖੜੇ ਹੋਣਗੇ ਯਾਰਡ 'ਚ ਵਿਦਆਊਟ ਡਰਾਈਵਰ, ਜਾਂ ਉਹ ਸ਼ਾਪ 'ਚ ਹੋਣਗੇ ਜਾਂ ਕੁਛ ਹੋਣਗੇ। ਜਿਹੜਾ ਇੰਡਸਟਰੀ ਸਟੈਂਡਰਡ ਹੈਗਾ 10% ਦਾ ਹੈਗਾ ਕਿ 100 ਚੋਂ 10 ਟਰੱਕ ਜਿਹੜੇ ਆ ਉਹ ਨਾਰਮਲ ਹੈ ਕਿ ਖੜੇ ਹੋਣਗੇ, ਠੀਕ ਹੈ ਨਾ। ਅੱਛਾ, ਇਸ ਵੇਲੇ ਜਿਹੜਾ ਨਾਰਮਲ ਸਟੈਂਡਰਡ ਚੱਲ ਰਿਹਾ ਸੀ ਉਹ 20% ਤੋਂ ਉੱਤੇ ਚਲਾ ਗਿਆ ਸੀਗਾ, ਠੀਕ ਹੈ ਨਾ। ਜਿਹੜੀ ਚੀਜ਼ ਇਸ ਵੇਲੇ ਦੇਖੀ ਜਾ ਰਹੀ ਸੀ, ਜੇ ਹੁਣ 100 ਦੇ ਵਿੱਚੋਂ 80 ਟਰੱਕ ਚੱਲ ਰਹੇ ਜਾਂ 70 ਚੱਲ ਰਹੇ ਆ, 30 ਖੜੇ ਆ ਜਾਂ 20 ਖੜੇ ਆ ਟਰੱਕ, ਹੁਣ ਉਹਨਾਂ ਜਿਹੜੇ 20 ਬੰਦਿਆਂ ਨੇ ਟਰੱਕ ਚਲਾਉਂਦੇ ਸੀ ਉਹਨਾਂ ਨੇ ਉਹ ਟਰੱਕ ਛੱਡ ਕੇ ਆਪਦੇ ਟਰੱਕ ਲੈ ਲਏ। ਉਹ ਕਪੈਸਿਟੀ ਜਿਹੜੀ 100 ਟਰੱਕ ਦੀ ਸੀ ਉੱਥੇ 130 ਦੀ ਕਪੈਸਿਟੀ ਹੋ ਗਈ ਹੁਣ, ਠੀਕ ਹੈ ਨਾ। ਹੁਣ ਉੱਥੇ ਹੀ ਉਸੇ ਫਰੇਟ ਵਾਸਤੇ ਜਿੱਥੇ 100 ਟਰੱਕ ਚੱਲਦੇ ਸੀ ਉੱਥੇ 130 ਟਰੱਕ ਚੱਲਣ ਲੱਗ ਗਏ। ਹੁਣ ਉਹ 130 ਜਿਹੜੇ ਟਰੱਕ ਆ ਆਬਵੀਅਸਲੀ ਉਹਨਾਂ ਨੇ ਜਿਹੜਾ ਆ ਉਹ ਬਾਰਗੇਨਿੰਗ ਕਰਨੀ ਆ। ਤੇ ਇਹਦੇ ਵਿੱਚ ਕੀ ਹੋ ਗਿਆ ਕਿ ਜਿਹੜੇ ਬਿਲਕੁਲ ਬ੍ਰੈਂਡ ਨਿਊ ਇੰਡਸਟਰੀ 'ਚ ਆਏ ਆ, ਔਰ ਇਹ ਰਾਜਕਿਰਨ, ਹਰਜੋਤ ਭਾਜੀ, ਮੈਂ ਤੁਹਾਨੂੰ ਸੀਰੀਅਸਲੀ ਦੱਸਦਾ ਕਿ ਸਾਡੇ ਕੋਲ ਐਸੀਆਂ ਨਾਪਤਾ ਦੇ ਵਿੱਚ ਕਾਲਸ ਆਉਂਦੀਆਂ ਹੈਗੀਆਂ ਕਿ ਬੰਦੇ ਟਰੱਕ ਲੈ ਕੇ ਖੜਾ ਕਰ ਲਿਆ, ਸਭ ਕੁਝ ਖੜਾ ਕਰ ਲਿਆ, A to Z ਹਰ ਚੀਜ਼ ਜਿਹੜੀ ਆ ਉਹ ਲਈ ਫਿਰਦੇ, ਲੇਕਿਨ ਟਰੱਕਿੰਗ ਇੰਡਸਟਰੀ ਬਾਰੇ ਜ਼ੀਰੋ ਨੌਲੇਜ ਹੈ ਕਿ ਕਿਵੇਂ ਲੋਡ ਲੈਣਾ, ਕਿੰਨੇ ਦਾ ਲੈਣਾ। ਈਵਨ ਉਹਨਾਂ ਨੂੰ ਇੱਥੋਂ ਤੱਕ ਵੀ ਮੈਂ ਗੱਲ ਪੁੱਛੀ ਦੀ ਹੈ ਕਿ ਭਾਜੀ ਤੁਸੀਂ ਟਰੱਕ ਲੈ ਲਿਆ, ਸਭ ਕੁਝ ਲੈ ਲਿਆ, ਤੁਸੀਂ ਇਹ ਕੈਲਕੂਲੇਟ ਕੀਤਾ ਵੀ ਤੁਹਾਨੂੰ ਪਰ ਮਾਈਲ ਕਾਸਟ ਕੀ ਹੈ ਤੁਹਾਡੀ ਇਹ ਬਿਜ਼ਨਸ ਚਲਾਉਣ ਦੀ, ਠੀਕ ਹੈ ਨਾ। ਇੱਕ ਮੀਲ ਦੇ ਤੁਹਾਨੂੰ ਕਿੰਨੀ ਕਾਸਟ ਕਰਦਾ ਆ, ਤਾਂ ਕਿ ਤੁਸੀਂ ਬਾਹਰ ਜਾ ਕੇ ਦੇਖੋ ਵੀ ਜੇ ਸਾਨੂੰ ਇੱਕ ਮੀਲ ਦਾ ਇੰਨਾ ਕਾਸਟ ਕਰਦਾ ਹੈ ਤੇ ਅਸੀਂ ਘੱਟੋ ਘੱਟ ਇੰਨਾ ਜਿਹੜਾ ਬਿਡ ਕਰਨੀ ਆ, ਇੰਨੇ ਦਾ ਲੋਡ ਲੈਣਾ ਤਾਂ ਕਿ ਸਾਨੂੰ ਇੰਨੇ ਪੈਸੇ ਬਚਣ, ਠੀਕ ਹੈ ਨਾ। ਤੇ ਮੈਜੋਰਟੀ ਆਫ 99% ਨੂੰ ਜਿਹੜਾ ਆ ਉਹ ਆਪਣੀ ਪਰ ਮਾਈਲ ਕਾਸਟ ਨਹੀਂ ਪਤਾ ਹੁੰਦੀ, ਠੀਕ ਹੈ ਨਾ। ਸੋ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਨਾ ਇਹ ਜਿਹੜੀ ਮਾਹੌਲ ਚੱਲ ਰਿਹਾ ਸੀਗਾ, ਇੱਕਦਮ ਬ੍ਰੈਂਡ ਨਿਊ ਬੰਦੇ ਜਿਹੜੇ ਆ ਉਹ ਵਿੱਚ ਆ ਗਏ, ਔਰ ਫਿਰ ਜਿਹੜਾ ਇਕਵਿਪਮੈਂਟ ਸੀਗਾ ਉਹ ਇੰਨਾ ਜ਼ਿਆਦਾ ਐਕਸਪੈਂਸਿਵ ਸੀਗਾ ਲਿਆ ਕਿ ਉਹਦੇ ਵਿੱਚ ਮਤਲਬ ਕਿ ਕੋਈ ਲੱਗ ਹੀ ਨਹੀਂ ਸੀ ਰਿਹਾ ਵੀ ਕਿਸੇ ਪਾਸਿਓਂ ਵੀ ਆਪਾਂ ਜਿਹੜਾ ਆ ਇਹ ਕੰਮ ਜਿਹੜਾ ਇਹਨੂੰ ਹੈਂਡਲ ਕਰ ਸਕਦੇ ਹਾਂ, ਕਿਉਂਕਿ ਅਸੀਂ ਇੰਨੇ ਚਿਰ ਤੋਂ ਕੰਮ ਕਰਦੇ ਆ ਰਹੇ ਹਾਂ। ਯਾਰ ਇੰਨਾ ਤੇ ਨਹੀਂ ਹੋਇਆ ਸੀਗਾ ਰੇਟ ਕਿ ਇੱਕ ਸਾਲ ਦੇ ਵਿੱਚ ਟਰੱਕਾਂ ਦੇ ਰੇਟ ਇੰਨੇ ਵੱਧ ਜਾਣ, ਟ੍ਰੇਲਰ ਜਿਹੜਾ ਡਬਲ ਤੋਂ ਵੀ ਉੱਤੇ ਚਲਾ ਜਾਵੇ ਪ੍ਰਾਈਸ ਉਹਦੀ, ਇੰਨਾ ਤਾਂ ਰੇਟ ਨਹੀਂ ਵਧਿਆ ਹੈਗਾ, ਹੈ ਨਾ। ਤੇ ਸੋ ਆਈ ਡੋਂਟ ਨੋ, ਨੰਬਰਸ ਜਿਹੜੇ ਸੀ ਉਹ ਵਰਕ ਨਹੀਂ ਸੀ ਕਰਦੇ। ਜੀ, ਸੋ ਬਿਲਕੁਲ ਸਰੋਤਿਓ, ਟਰੱਕਿੰਗ ਇੰਡਸਟਰੀ ਬਾਰੇ ਤੁਹਾਡੇ ਕੀ ਵਿਚਾਰ ਆ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ, ਜਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ 408 272 5200। ਤੇ ਇੰਨੀ ਬੈਡ ਸਿਚੁਏਸ਼ਨ ਆ ਰਮਨ ਜੀ, ਕਹਿੰਦੇ ਜਦੋਂ ਲਾਸਟ ਟਾਈਮ ਅਗਸਤ 2019 ਦੇ ਵਿੱਚ ਟਰੱਕਿੰਗ ਪੀਕ ਤੇ ਸੀ, ਉਹ ਤੋਂ ਬਾਅਦ ਫਿਰ ਇੱਕਦਮ ਡਿੱਗਣਾ ਸ਼ੁਰੂ ਹੋਇਆ। ਉਸ ਟਾਈਮ ਮਹੀਨੇ ਦੇ ਵਿੱਚ 9511 ਦੇ ਕਰੀਬ ਨਵੀਂ ਟਰੱਕਿੰਗ ਫਲੀਟਸ ਰਜਿਸਟਰ ਹੁੰਦੇ ਸੀ, ਮਤਲਬ ਨਵੀਆਂ ਕੰਪਨੀਆਂ ਹੁੰਦੀਆਂ ਸੀ। ਪਿਛਲੇ ਮਹੀਨੇ 20,166 ਨਵੀਆਂ ਰਜਿਸਟਰ ਹੋਈਆਂ ਆ, ਤੇ ਉਹਨਾਂ ਦੇ ਤੁਸੀਂ ਨਾਂ ਚੈੱਕ ਕਰਕੇ ਦੇਖ ਲਓ ਵੀ ਪੰਜਾਬੀ ਕਿੰਨੇ ਹੈਗੇ ਆ। ਹੁਣ ਹਾਈ ਸਪੌਟ ਵੋਲੀਅਮ ਹੋ ਗਿਆ, ਤੇ ਟਰੱਕਿੰਗ ਮਾਰਕੀਟ ਦੇ ਵਿੱਚ ਕਹਿੰਦੇ ਵੀ ਇੰਨਾ ਜ਼ਿਆਦਾ ਬੁਰਾ ਹਾਲ ਆਉਣ ਵਾਲਾ ਆ, ਤੁਸੀਂ ਬਲੀਵ ਨਹੀਂ ਕਰ ਸਕਦੇ। ਇੱਕ ਤਾਂ ਇਹ ਆ ਵੀ ਰੇਟ ਬਹੁਤ ਥੱਲੇ ਜਾ ਰਿਹਾ, ਸਪੌਟ ਰੇਟ ਤੁਹਾਨੂੰ ਦੱਸਦਾ ਵੀ ਕਿੱਥੇ ਉਹ $3.52 ਸੀ, ਤੇ ਜੂਨ ਤੱਕ ਕਹਿੰਦੇ ਵੀ $2.5 ਦੇ ਕਰੀਬ ਆ ਜਾਊਗਾ। ਤੇ ਫਿਊਲ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਰਹੀਆਂ, ਉਹ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਵੋਲੀਅਮ ਘਟ ਰਿਹਾ ਹੈਗਾ, ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ, ਤੇ ਕਹਿੰਦੇ ਵੀ ਇਟਸ ਗੋਇੰਗ ਟੂ ਗੈਟ ਅਗਲੀ, ਹਨਾ। ਇਹ ਬਹੁਤ ਬੁਰੀ ਸਿਚੁਏਸ਼ਨ ਹੋਊਗੀ। ਫਰੇਟ ਵੇਵਸ ਨੇ ਸਪੈਸ਼ਲ ਰਿਪੋਰਟ ਜਾਰੀ ਕੀਤੀ ਆ ਅੱਜ, ਤੇ ਕਹਿੰਦੇ ਵੀ ਬੈਂਕਰਪਸੀਜ਼ ਤੁਸੀਂ ਹਰ ਰੋਜ਼ ਦੇਖੋਗੇ। ਬਿਲਕੁਲ ਜੀ, ਜਿਹੜਾ ਹੁਣ ਦੇਖੋ ਨਾ ਤੁਸੀਂ, ਜਿਹੜਾ ਕੰਜ਼ਿਊਮਰ ਆਪਣਾ ਹਰਜੋਤ ਭਾਜੀ, ਜਿਹੜਾ ਕੰਜ਼ਿਊਮਰ ਇਸ ਵੇਲੇ ਜਿਹੜਾ ਫਿਕਸ ਬਜਟ ਤੇ ਹੈਗਾ ਆ, ਉਹ ਫਿਕਸ ਬਜਟ ਤੇ ਉਹਦਾ ਜਿਹੜਾ ਈਵਨ ਜੇ ਇੱਕੋ ਸਿੰਪਲ ਇੱਕ ਚੀਜ਼ ਲਾ ਲਈਏ, ਹੋਰ ਸਾਰੀ ਮਹਿੰਗਾਈ ਛੱਡ ਦਈਏ, ਸਿਰਫ ਤੇ ਸਿਰਫ ਇੱਕ ਗੈਸ ਪ੍ਰਾਈਸਿਸ ਲਾ ਲਈਏ,
ਤੇ ਉਹ ਜੀ। ਗੈਸ ਪ੍ਰਾਈਸਿਸ ਜਿਹੜੀਆਂ ਇੰਨੀਆਂ ਵਧੀਆਂ ਆ ਜਿਹੜੇ ਕੰਜ਼ਿਊਮਰ ਤੇ ਘੱਟੋ ਘੱਟ $100-200 ਦਾ ਮਹੀਨੇ ਦਾ ਉਹਦੇ ਬਜਟ ਤੇ ਫਰਕ ਪੈ ਗਿਆ, ਤੇ ਉਹ $100-200 ਮਹੀਨੇ ਦਾ ਬਜਟ ਉਹਨੇ ਕਿਤੇ ਨਾ ਕਿਤੇ ਕਟੌਤੀ ਕਰਨੀ ਹੈ, ਕੋਈ ਨਾ ਕੋਈ ਚੀਜ਼ ਜੀ। ਘੱਟ ਲੈਣੀ ਹੈ ਜਾਂ ਕਿਤੇ ਘੱਟ ਜਾਊਗਾ। ਸੋ ਉਹ ਔਰ ਇੱਕ ਹੁੰਦਾ ਇੱਕ ਕੰਜ਼ਿਊਮਰ ਜਿਹੜਾ ਉਹਨੂੰ ਡਰ ਵੀ ਜਾਂਦਾ ਕਿ ਜੀ। ਪਤਾ ਨਹੀਂ ਅੱਗੇ ਕੀ ਬਣਨਾ ਆ, ਸੋ ਉਹ ਖਰਚਾ ਘਟਾ ਦਿੰਦਾ, ਆਪਣੇ ਆਰਡਰਸ ਘਟਾ ਦਿੰਦਾ ਆ, ਜੀ। ਪ੍ਰੋਡਕਟ ਲੈਣੇ ਛੱਡ ਦਿੰਦਾ ਆ। ਜਿੱਦਾਂ ਤੁਸੀਂ ਅੱਗੇ ਕਿਹਾ ਕਿ ਇਸ ਵੇਲੇ ਜਿਹੜਾ ਕੰਜ਼ਿਊਮਰ ਹੈਗਾ ਉਹ ਪੁੱਲ ਆਊਟ ਕਰ ਰਿਹਾ ਕਿ ਨਹੀਂ ਯਾਰ ਮੈਂ ਮਤਲਬ ਕਿ ਸੇਵ ਕਰ ਲਓ, ਘੱਟ ਕਰ ਲਓ। ਤੇ ਸੋ ਇਸ ਕਰਕੇ ਜਿਹੜਾ ਇਹ ਅਸਰ ਆ ਇਹ ਡੈਫੀਨਿਟਲੀ ਜਿਹੜਾ ਇੱਕਦਮ ਦੇਖਣ ਨੂੰ ਮਿਲੂਗਾ ਜੀ, ਕਿਉਂਕਿ ਇੰਟਰਸਟ ਰੇਟ ਦੇਖ ਲਓ ਹਨਾ, ਹੁਣ 2.5% ਤੋਂ 4.5% ਤੱਕ ਪਹੁੰਚ ਗਏ ਆ 30 ਈਅਰ ਫਿਕਸ ਰੇਟ ਦੇ, ਰਾਈਟ। ਸੋ ਉਹਦੇ ਨਾਲ ਆਮ ਘਰ ਦੀ ਜਿਨ੍ਹਾਂ ਨੇ ਨਵਾਂ ਲੈਣਾ ਆ ਜਾਂ ਜਿਨ੍ਹਾਂ ਨੇ ਫਿਕਸ ਨਹੀਂ ਕਰਾਇਆ, $400-500 ਪੇਮੈਂਟ ਦਾ ਫਰਕ ਪੈ ਸਕਦਾ, ਕਿਉਂਕਿ ਐਵਰੇਜ ਲੋਨ ਅੱਜ ਕੱਲ੍ਹ $6-7 ਲੱਖ ਤਾਂ ਹੈਗਾ ਹੀ ਆ ਨਾ ਹਰ ਇੱਕ ਦਾ। ਤੇ ਤੁਸੀਂ ਦੂਜੀ ਪਾਸੇ ਜਾ ਕੇ ਦੇਖੋ ਜਿਹੜੇ ਕ੍ਰੈਡਿਟ ਕਾਰਡਸ ਦੇ ਰੇਟਸ ਆ ਉਹ ਕਿੰਨੇ ਇੰਟਰਸਟ ਰੇਟ ਉੱਪਰ ਜਾਊਗੇ। ਸੋ ਨੈਚੁਰਲੀ ਲੋਕਾਂ ਨੇ ਉਹ ਹੁਣ ਘੱਟ ਯੂਜ਼ ਕਰਨੇ, ਨਹੀਂ ਤਾਂ ਪੇਮੈਂਟਸ ਕਿੰਨੀਆਂ ਹੋਣਗੀਆਂ।